ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਰੇਲ ਰੋਡ ਦੀ ਜਿਹੜੀ ਸਟ੍ਰਾਈਕ ਹੋਣੀ ਸੀ, ਜਿਹਦਾ ਬਹੁਤ ਜ਼ਿਆਦਾ ਕਹਿੰਦੇ $2 ਬਿਲੀਅਨ ਦਾ ਪਰ ਡੇ ਦੇ ਹਿਸਾਬ ਨਾਲ ਨੁਕਸਾਨ ਹੋਣਾ ਸੀ, ਉਹ ਟਲ ਗਈ ਹੈਗੀ ਆ। ਸੋ ਆਲਰੇਡੀ ਯੂਨੀਅਨ ਮੈਂਬਰਸ ਦਾ ਤੇ ਰੇਲ ਰੋਡ ਕੰਪਨੀਆਂ ਦਾ ਐਗਰੀਮੈਂਟ ਹੋ ਗਿਆ। ਵਾਈਟ ਹਾਊਸ ਦੇ ਸੀਨੀਅਰ ਮੋਸਟ ਜੋ ਹੈਗੇ ਆ ਟਰਾਂਸਪੋਰਟੇਸ਼ਨ ਵਾਲੇ ਸੈਕਟਰੀ, ਹੋਰ ਸਾਰੇ ਲੇਬਰ ਸੈਕਟਰੀ, ਉਹ ਇਨਵੋਲਵ ਹੋਏ ਤੇ ਅੱਜ ਤੜਕੇ ਜਿਹੜਾ ਆ 2:30 ਵਜੇ ਉਹ ਐਗਰੀਮੈਂਟ ਹੋ ਗਿਆ। 50,000 ਇੰਜੀਨੀਅਰ ਤੇ ਹੋਰ ਕੰਡਕਟਰਸ ਤੇ ਜਿਹੜੇ 1,10,000 ਦੇ ਕਰੀਬ ਟੋਟਲ EMPLOYEES ਦੇ ਹੈਗੇ ਆ ਯੂਨੀਅਨ ਦੇ, ਇਸ ਐਗਰੀਮੈਂਟ ਦੇ ਮੁਤਾਬਕ ਹੁਣ ਸਟ੍ਰਾਈਕ ਨਹੀਂ ਹੋਊਗੀ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਰਮਨ ਜੀ, ਵੀ ਲੱਖ ਸਵਾ ਲੱਖ ਤੋਂ ਲੈ ਕੇ 1.5 ਲੱਖ ਬੰਦੇ ਨੇ ਅਮਰੀਕਾ ਦੇ ਗੋਡਣੇ ਜਿਹੜੇ ਉਹ ਲਵਾਏ ਸਰਕਾਰ ਨੂੰ, ਵਾਈਟ ਹਾਊਸ ਨੂੰ, ਪ੍ਰੈਜ਼ੀਡੈਂਟ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਕਹਿ ਲਓ ਵੀ ਐਂਟਰ ਹੋਣਾ ਪਿਆ। ਇਹ ਰੇਲ ਦੀ ਜਿਹੜੀ ਸਟ੍ਰਾਈਕ ਆ ਉਸ ਨੂੰ ਨਾ ਹੋਵੇ, ਇਸ ਦੇ ਲਈ ਜਿਹੜਾ ਆ ਉਹ ਮੈਦਾਨ ਦੇ ਵਿੱਚ ਕੁੱਦਣਾ ਪਿਆ ਤੇ ਆਖਿਰਕਾਰ ਉਹਨਾਂ ਦੀਆਂ ਗੱਲਾਂ ਵੀ ਮੰਨੀਆਂ। ਸੋ ਆਪਾਂ ਅਕਸਰ ਇੱਥੇ ਨਾ ਆਪਾਂ ਜਦੋਂ ਆਪਣੀ ਕਮਿਊਨਿਟੀ ਜਾਂ ਟਰੱਕਿੰਗ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜੀ, ਯੂਨਿਟੀ ਦਾ ਰੌਲਾ ਪੈਂਦਾ ਰਹਿੰਦਾ ਆ, ਪਰ ਆਹ ਹੁੰਦੀ ਹੈ ਜੀ ਅਸਲੀ ਯੂਨਿਟੀ। ਸੋ ਹੁਣ ਉਹਨਾਂ ਨੇ ਇਹ ਵੀ ਕਿਹਾ ਹਰਜੋਤ ਸਿੰਘ ਜੀ ਵੀ ਪੈਨੇਡੈਮਿਕ 'ਚ ਬਹੁਤ ਜ਼ਬਰਦਸਤ ਕੰਮ ਇਹਨਾਂ ਨੇ ਕੀਤਾ। ਟਰੱਕਾਂ ਵਾਲਿਆਂ ਨੂੰ ਤਾਂ ਬਸ ਉਦਾਂ ਹੀ ਪਿੱਠ ਤੇ ਥਾਪੜਾ ਦੇ ਕੇ ਤੇ ਗੱਲਾਂ ਦੇ ਨਾਲ ਫੂਕ ਛਕਾ ਕੇ ਤੇ ਚਾਬੀਆਂ ਦੇ ਕੇ ਇਹਨਾਂ ਦਾ ਕੰਮ ਸਾਰ ਲਿਆ। ਤੇ ਜਿਹੜਾ ਆ ਅਸਲੀ ਜਿਹੜਾ ਆ ਨਜ਼ਾਰਾ ਆ ਕਹਿ ਲਓ, ਜਾਂ ਆਪਣੀਆਂ ਹੱਕਾਂ ਦੇ ਲਈ ਆਪਣੀਆਂ ਮੰਗਾਂ ਜਿਹੜੀਆਂ ਆ ਮੰਗਵਾਉਣ 'ਚ ਰੇਲ ਰੋਡ ਵਾਲੇ ਕਾਮਯਾਬ ਰਹਿ ਗਏ। ਸੋ ਬਿਲਕੁਲ ਆਪਾਂ ਦੱਸਦੇ ਵੀ ਆ ਵੀ ਕੀ ਉਹਨੇ ਮਨਵਾਇਆ, ਪਰ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਸਟੇਟਮੈਂਟ ਆਈ ਆ, ਟਰੱਕਰ ਵੀਰ ਸਾਰੇ ਸੁਣਦੇ ਹੀ ਆ, ਜਰਾ ਧਿਆਨ ਨਾਲ ਸੁਣਿਓ। ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੇਲ ਵਰਕਰਸ ਨੇ ਜਿਨ੍ਹਾਂ ਨੇ ਪੈਂਡੇਮਿਕ ਦੇ ਦੌਰਾਨ ਬਹੁਤ ਹੀ ਸਖਤ ਕੰਮ ਕੀਤਾ, ਟਾਇਰਲੈਸਲੀ ਕੰਮ ਕੀਤਾ, ਤਾਂ ਕਿ ਅਮਰੀਕਨ ਫੈਮਲੀਜ਼ ਤੇ ਕਮਿਊਨਿਟੀਜ਼ ਨੂੰ ਫੂਡ ਡਿਲੀਵਰ ਕੀਤਾ ਜਾ ਸਕੇ, ਹੋਰ ਸਮਾਨ ਡਿਲੀਵਰ ਕੀਤਾ ਜਾ ਸਕੇ। ਇਸ ਕਰਕੇ ਜਿਹੜੀ ਆ ਇਹ ਐਗਰੀਮੈਂਟ ਦੇ ਵਿੱਚ ਅਸੀਂ ਇਨਵੋਲਵ ਹੋਏ ਆ ਤੇ ਇਹ ਐਗਰੀਮੈਂਟ ਕਰਨ ਦੇ ਵਿੱਚ ਕਾਮਯਾਬ ਹੋਏ ਆ। ਤੇ ਜਿਹੜੇ ਵਰਕਰਸ ਹੈਗੇ ਆ ਉਹਨਾਂ ਨੂੰ 14% ਰੇਜ਼ ਮਿਲੂਗੀ, ਉਹ ਵੀ 2020 ਤੋਂ ਲੈ ਕੇ ਬੈਕ ਡੇਟ ਕੀਤੀ ਆ ਜਦੋਂ ਤੋਂ ਪੈਂਡੇਮਿਕ ਹੋਇਆ ਸੀ। ਸੋ ਟੋਟਲ 24% 5 ਈਅਰ ਲਾਈਫ ਟਾਈਮ ਦੇ ਲਈ ਤੇ 11,000 ਦਾ ਬੋਨਸ ਸਾਰੇ EMPLOYEES ਨੂੰ। ਜੀ ਰਮਨ ਜੀ। ਬਿਲਕੁਲ ਜੀ, ਬਿਲਕੁਲ। ਇਹ ਜਿਹੜੀ ਚੀਜ਼ ਹੈਗੀ ਆ ਡੈਫੀਨੇਟਲੀ ਬਹੁਤ ਮਤਲਬ ਕਿ ਵਿਚਾਰ 'ਚ ਸੀਗੀ ਇਸ ਵੇਲੇ, ਬਹੁਤ ਲੋਕਾਂ ਦੇ ਵਿਚਾਰ 'ਚ ਸੀਗੀ ਕਿ ਇਹਦੇ 'ਚ ਕੀ ਹੋ ਸਕਦਾ ਆ। ਤੇ ਜਿਹੜੀ ਏਕਤਾ ਹੈਗੀ ਆ, ਏਕਤਾ ਦਾ ਆਪਾਂ ਜਿਹੜਾ ਪ੍ਰਮਾਣ ਹੈ ਦੇਖ ਲਿਆ ਹੈ ਕਿ ਏਕਤਾ ਦੇ ਵਿੱਚ ਕਿੰਨੀ ਤਾਕਤ ਹੁੰਦੀ ਆ। ਤੇ ਜਿਹੜੀ ਸਾਡੀ ਟਰੱਕਿੰਗ ਕਮਿਊਨਿਟੀ ਹੈਗੀ ਆ, ਟਰੱਕਿੰਗ ਕਮਿਊਨਿਟੀ ਆਪਸ ਦੇ ਵਿੱਚ ਹੀ ਬਹੁਤ ਬੁਰੀ ਤਰ੍ਹਾਂ ਵੰਡੀ ਹੋਈ ਆ, ਜਿਹੜੀ ਆ ਸਕੈਟਰਡ ਹੈਗੀ ਆ। ਇਸ ਕਰਕੇ ਜਿਹੜਾ ਟਰੱਕਿੰਗ ਇੰਡਸਟਰੀ ਹੈਗੀ ਆ ਇਹਦੇ ਵਿੱਚ ਜਿਹੜੀ ਏਕਤਾ ਹੋਣੀ ਆ ਉਹ ਇੱਕ ਹਿਸਾਬ ਦਾ ਨਾਮੁਮਕਿਨ ਜਿਹਾ ਕੰਮ ਲੱਗਦਾ ਹੈਗਾ, ਕਿਉਂਕਿ ਬੜੀ ਐਸੋਸੀਏਸ਼ਨ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ, ਪਰ ਸਟਿਲ ਜਿਹੜੀਆਂ ਐਸੋਸੀਏਸ਼ਨ ਵੀ ਹੈਗੀਆਂ ਉਹ ਵੀ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਵੀ ਬਹੁਤ ਖਹਿਬਾਜ਼ੀ ਹੈਗੀ ਆ, ਉਹਨਾਂ ਦੇ ਵਿੱਚ ਵੀ ਸਿੱਧਾ ਤਾਲਮੇਲ ਨਹੀਂ ਹੈਗਾ। ਸੋ ਇਸ ਕਰਕੇ ਇਹ ਜਿਹੜਾ ਤੁਸੀਂ ਅੱਜ ਜੋ ਦੇਖਿਆ ਹੈਗਾ ਉਹ ਹੋਇਆ ਹੈਗਾ, ਕਿਉਂਕਿ ਇੱਥੇ ਸਿੱਧਾ ਤਾਲਮੇਲ ਆ, ਇੱਕ ਝੰਡੇ ਥੱਲੇ ਆ। ਜੇ ਉਹ ਵੱਖਰੇ ਵੱਖਰੀਆਂ ਐਸੋਸੀਏਸ਼ਨਾਂ 12 ਜਿਹੜੀਆਂ ਯੂਨੀਅਨ ਸੀਗੀਆਂ, 12 ਦਾ ਸੀਗਾ ਸਾਰਾ, 12 ਚੋਂ ਸਿਰਫ 9 ਯੂਨੀਅਨ ਜਿਹੜੀਆਂ ਸੀਗੀਆਂ ਉਹਨਾਂ ਨੇ ਜਿਹੜਾ ਸੀਗਾ ਇਹ ਫੈਸਲਾ ਪਹਿਲਾਂ ਕਰ ਲਿਆ ਸੀਗਾ। 3 ਸੀਗੀਆਂ ਜਿਹੜੀਆਂ ਕਿ ਅੜੀਆਂ ਸੀਗੀਆਂ। ਸੋ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਜਿਹੜਾ ਕੱਲ ਕਾਫੀ ਇਹਦੇ ਬਾਰੇ 'ਚ ਸੁਣਿਆ ਤੇ ਪੜ੍ਹਿਆ ਵੀ ਸੀਗਾ ਕਿ ਉਹਨਾਂ ਦਾ ਮੇਨ ਮੁੱਦਾ ਸੀਗਾ ਕਿ ਸਾਨੂੰ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਰੇਲ ਰੋਡ ਕੰਪਨੀਜ਼ ਹੈਗੀਆਂ, ਇਹ ਸਾਨੂੰ ਇੱਕ ਪੂਰੇ ਦਾ ਪੂਰਾ ਸਾਨੂੰ ਪ੍ਰੋਪਰਟੀ ਸਮਝਦੀਆਂ ਕਿ ਸਾਨੂੰ 24/7 ਜਦੋਂ ਮਰਜ਼ੀ ਸੱਦ ਲੈਂਦੇ, ਜਦੋਂ ਮਰਜ਼ੀ ਸਾਨੂੰ ਪਾ ਦਿੰਦੇ ਆ। ਸੋ ਇਸ ਕਰਕੇ ਉਸ ਚੀਜ਼ ਦੇ ਉੱਤੇ ਅਸੀਂ ਅੜੇ ਆ। ਮਨੀ ਇਜ਼ ਨਾਟ ਦਾ ਡੀਲ, ਮਨੀ ਜੀ ਨਹੀਂ ਹੈਗੀ, ਪਰ ਸਾਡੀ ਜਿਹੜੀ ਵਰਕਿੰਗ ਕੰਡੀਸ਼ਨ ਮਾੜੀ ਹੈਗੀ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਉੱਤੇ ਕਾਫੀ ਜਿਹੜਾ ਜ਼ੋਰ ਦਿੱਤਾ ਗਿਆ, ਪਰ ਡੈਫੀਨੇਟਲੀ ਜਿਹੜਾ ਏਕਾ ਹੈਗਾ ਉਹਦਾ ਆਪਾਂ ਇੱਕ ਪ੍ਰਤੱਖ ਜਿਹੜਾ ਪ੍ਰਮਾਣ ਹੈ ਦੇਖ ਲਿਆ। ਇਹਦੇ ਵਿੱਚ ਇਹ ਨਾ ਹੁਣ ਸੋਚੋ ਵੀ ਹਾਂ ਵੀ ਇਕੱਲੇ ਵੀ ਇਹਨਾਂ ਨੂੰ ਮਿਲ ਗਿਆ ਤੇ ਆਪਾਂ ਇਹਨਾਂ ਦਾ ਬੈਡ ਆ, ਨਹੀਂ ਵੀ ਇਹਨਾਂ ਨੇ ਆਪਣੇ ਹੱਕਾਂ ਦੇ ਲਈ ਲੜਾਈ ਲੜੀ,
ਉਹ ਮੰਨ ਗਏ, ਉਹਨਾਂ ਦੀ ਜਿੱਤ ਹੋਈ। ਇੱਥੋਂ ਇਹ ਸਬਕ ਲੈਣਾ ਵੀ ਭਾਈ ਤੁਸੀਂ ਵੀ ਕਰ ਸਕਦੇ ਆ। ਇਹਦਾ ਇਹ ਨਹੀਂ ਆ ਵੀ ਆਪਾਂ ਉਹਨਾਂ ਨੂੰ ਮਾੜੀ ਨਜ਼ਰ ਦੇ ਨਾਲ ਦੇਖਣ ਜਾਣਾ ਵੀ ਯਾਰ ਇਹਨਾਂ ਨੇ ਏਦਾਂ ਕੋ ਕਰਤਾ। ਬਿਲਕੁਲ ਤੁਸੀਂ ਵੀ ਓਦਾਂ ਹੀ ਕੰਮ ਕੀਤਾ। ਇਹ ਤਾਂ ਹੈ ਨਹੀਂ ਵੀ ਚਲੋ ਰੇਲ ਨੇ ਕੰਮ ਨਹੀਂ ਕੀਤਾ ਹੋਊਗਾ, ਰੇਲ ਵਾਲਿਆਂ ਨੇ ਵੀ ਕੰਮ ਕੀਤਾ। ਆਪਣੇ ਵੀ ਬਹੁਤ ਸਾਰੇ ਜਿਹੜੇ ਕਮਿਊਨਿਟੀ ਦੇ ਲੋਕ ਹੈ ਇਸ ਦੇ ਵਿੱਚ ਕੰਮ ਕਰਦੇ ਹੋਣਗੇ। ਸੋ ਇਹ ਜ਼ਰੂਰੀ ਆ ਵੀ ਜਦੋਂ ਇਹ ਥੋੜ੍ਹੇ ਜਾਣੇ ਆ ਓਵਰਆਲ ਜਿਹੜਾ ਟਰੱਕਿੰਗ ਇੰਡਸਟਰੀ ਦੇ ਮੁਕਾਬਲੇ ਨੰਬਰਸ ਦੇਖਿਆ ਜਾਵੇ ਤਾਂ ਟਰੱਕਿੰਗ ਦੇ ਮੁਕਾਬਲੇ ਇਹਨਾਂ ਦੇ ਆંકੜੇ ਘੱਟ ਨੇ। ਪਰ ਫਿਰ ਵੀ ਉਸ ਦੇ ਬਾਵਜੂਦ ਇਹਨਾਂ ਦੀ ਲੌਬੀ ਵੀ ਕਹਿ ਲਓ ਸਟਰੋਂਗ ਆ, ਇਹਨਾਂ ਦੀਆਂ ਯੂਨੀਅਨਸ ਵੀ ਕਹਿ ਲਓ ਵੀ ਉਸ ਮਾਮਲੇ ਦੇ ਵਿੱਚ ਜਿਹੜੀਆਂ ਸਟਰੋਂਗ ਆ ਵੀ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਨਵਾਈਆਂ ਹੈਗੀਆਂ ਆ। ਸੋ ਇਹ ਨਾ ਦੇਖਣ ਦੇ ਲਈ ਆ ਜਿੱਦਾਂ ਹੁਣ ਦੱਸਿਆ ਹੀ ਆ ਵੀ ਇਹ ਪ੍ਰਤੱਖ ਆ, ਇਹਦਾ ਪ੍ਰਮਾਣ ਆ ਹੁਣ ਆਪਾਂ ਨੂੰ ਮਿਲ ਗਿਆ ਵੀ ਯੂਨਿਟੀ ਏਕਤਾ 'ਚ ਬਲ ਜਿਹਨੂੰ ਕਹਿੰਦੇ ਹੁੰਦੇ ਅਕਸਰ ਆਪਾਂ ਸੁਣਦੇ ਹੁੰਦੇ ਸੀਗੇ। ਤਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਸੋ ਅਜੇ 9 ਮੰਨ ਗਈਆਂ ਸੀ ਤੇ 2-3 ਦੇ ਕਰਕੇ ਇਹਨਾਂ ਨੂੰ ਫਿਰ ਵੀ ਜਿਹੜਾ ਇਹ ਸਾਰਾ ਕੁਝ ਮੰਨਣਾ ਪਿਆ। ਇਹਦੇ ਵਿੱਚ ਇਹ ਵੀ ਆ ਹਰਜੋਤ ਜੀ ਤੇ ਰਮਨ ਜੀ ਵੀ ਭਾਈ ਬਿਜਲੀ ਦਾ ਕੰਮ ਜਿਹੜੇ ਕੋਲ ਦੀ, ਨੈਚੁਰਲ ਗੈਸ ਦੀ ਤੇ ਮੈਡੀਕਲ ਸਪਲਾਈਆਂ ਬਹੁਤ ਸਾਰੀਆਂ ਜਿਹੜੀਆਂ ਰੇਲ ਦੇ ਨਾਲ ਲਗਾਤਾਰ ਚੱਲਦੀਆਂ ਆ। ਮੈਨੂਫੈਕਚਰਿੰਗ ਪਲਾਂਟਸ ਦਾ ਸਿੱਧਾ ਲਿੰਕ ਜਿਹੜਾ ਉਹ ਰੇਲ ਰੋਡਸ ਦੇ ਨਾਲ ਜਿਹੜਾ ਉਹ ਹੈਗਾ। ਤੇ ਜੇ ਉਹ ਠੱਪ ਹੁੰਦਾ ਤਾਂ ਇਕੋਨਮੀ ਦਾ ਭੱਠਾ ਬਹਿ ਜਾਣਾ ਸੀਗਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੋ ਇਕੋਨਮੀ ਦੇ ਵਿੱਚ ਆਲਰੇਡੀ ਮਾੜੇ ਨੰਬਰਸ ਜਿਹੜੇ ਆ ਰਹੇ ਨੇ ਖਾਸ ਕਰਕੇ ਮਹਿੰਗਾਈ ਨੂੰ ਲੈ ਕੇ, ਤੇ ਜੇ ਉਹਦੇ ਵਿੱਚ ਐਡ ਕਰ ਦਿੰਦੇ ਤਾਂ ਅੱਗ ਦੇ ਵਿੱਚ ਫਿਊਲ ਵਾਲੀ, ਤੇਲ ਵਾਲੀ ਗੱਲ ਜਿਹੜੀ ਇਹ ਬਣ ਜਾਣੀ ਸੀ। ਸੋ ਆਪਾਂ ਤਾਂ ਸਾਰੇ ਖੁਸ਼ ਆ, ਵਧੀਆ ਡੀਲ ਹੋਈ ਆ ਤੇ ਇਕਨੋਮੀ ਅਮਰੀਕਾ ਦੇ ਲਈ ਵਧੀਆ ਆ, ਸਾਰਾ ਕੁਝ ਆ। ਪਰ ਇਹ ਜਿਹੜੇ ਟਰੱਕਰਸ ਆ ਆਪਣੇ ਜਿੰਨੇ ਵੀ ਵੀਰ ਆ ਉਹਨਾਂ ਲਈ ਇੱਕ ਲੈਸਨ ਵੀ ਆ ਵੀ ਦੇਖੋ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ ਉਦੋਂ ਵੀ ਉੱਥੇ ਫੋਟੋਆਂ ਖਿਚਾ ਕੇ ਆ ਗਏ, ਫਿਰ ਪ੍ਰੈਜ਼ੀਡੈਂਟ ਬਾਈਡਨ ਦੇ ਵੇਲੇ ਹੋਇਆ ਕੁਛ ਨਹੀਂ। ਤੇ ਆ ਯੂਨੀਅਨ ਜਾਂ ਜਿਹੜੇ ਵਰਕਰਸ ਆ ਜਦੋਂ ਇਕੱਠੇ ਹੋ ਕੇ ਲੜਦੇ ਆ ਨਾ, ਪਿੱਛੇ 2020 ਤੋਂ ਹੀ ਆਪਣੀ ਰੇਜ ਲਈ ਆ ਜਦੋਂ ਤੋਂ ਪੈਂਡੇਮਿਕ ਆਇਆ ਸੀ ਕਰੋਨਾ ਵਾਇਰਸ ਦਾ, ਤੇ ਨਾਲ $11,000 ਦਾ ਬੋਨਸ ਲਿਆ। ਤੇ ਇੱਥੇ ਵਿਚਾਰੇ ਟਰੱਕਾਂ ਵਾਲੇ ਵੀ ਰੋਂਦੇ ਰਹੇ, ਹਸਪੀਟਲਾਂ ਵਾਲੇ ਵੀ ਰੋਂਦੇ ਰਹੇ, ਤੇ ਉਹਨਾਂ ਨੂੰ ਵੀ ਮਿਲਿਆ ਕੁਝ ਨਹੀਂ ਹੈਗਾ। ਹਸਪੀਟਲ ਜਿਹੜੇ ਨਰਸਸ ਸੀਗੀਆਂ ਚਾਹੇ ਡਾਕਟਰ ਸੀਗੇ ਉਹ ਵੀ ਬਥੇਰਾ ਰੋਂਦੇ ਰਹੇ ਹੈਗੇ। ਚਲੋ ਚੰਗੀ ਗੱਲ ਹੈ ਜੀ ਇਹ ਵੀ ਸਟ੍ਰਾਈਕ ਜਿਹੜੀ ਟਲ ਗਈ ਹੈ। ਜੀ ਰਮਨ ਜੀ, ਜਿਹੜੀ ਸਟ੍ਰਾਈਕ ਹੈਗੀ ਆ ਜੇ ਓਵਰਆਲ ਆਪਾਂ ਦੇਖੀਏ ਨਾ ਤੇ ਸਟ੍ਰਾਈਕ ਜੇ ਹੁੰਦੀ ਸੀਗੀ ਤੇ ਉਹਦੇ ਵਿੱਚ ਸਿਚੁਏਸ਼ਨ ਜਿਹੜੀ ਆ ਠੀਕ ਆ, ਇੱਕ ਥੋੜੇ ਸਮੇਂ ਵਾਸਤੇ ਸ਼ਾਇਦ ਹੋ ਸਕਦਾ ਟਰੱਕਿੰਗ ਦੇ ਵਿੱਚ ਉਛਾਲ ਆ ਜਾਂਦਾ ਮਾਮੂਲੀ ਜਿਹੇ ਵਾਸਤੇ, ਪਰ ਲੌਂਗ ਟਰਮ ਵਾਸਤੇ ਬਹੁਤ ਨੁਕਸਾਨਦੇਹ ਹੋਣਾ ਸੀਗਾ। ਜਿੱਦਾਂ ਕਿ ਇੱਕ ਪਿਛਲਾ ਜਿਹੜਾ ਕੋਵਿਡ ਦਾ ਉਛਾਲ ਆਇਆ ਸੀਗਾ ਉਹ ਥੋੜੀ ਜਿਹੀ ਦੇਰ ਲਈ ਉਹ 1 ਸਾਲ ਲਈ ਉਛਾਲ ਆਇਆ ਸੀ, ਲੇਕਿਨ ਉਹਦੇ ਜਿਹੜਾ ਇਫੈਕਟ ਹੈਗੇ ਆ ਉਹ ਅਸੀਂ ਅੱਜ ਦੇਖ ਰਹੇ ਹਾਂ, ਉਹਦੇ ਇਫੈਕਟ ਅੱਜ ਸਾਨੂੰ ਮਹਿਸੂਸ ਹੋ ਰਹੇ ਆ ਇੰਡਸਟਰੀ ਦੇ ਵਿੱਚ। ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਅਵਰਟ ਹੋ ਜਾਣੀ ਹੈ ਜਿਹੜੀ ਨਹੀਂ ਹੋਈ ਸਟ੍ਰਾਈਕ, ਕਿਸੇ ਨਾ ਕਿਸੇ ਹੱਦ ਤੱਕ ਇਹ ਜਿਹੜੀ ਆ ਇੰਡਸਟਰੀ ਦੇ ਲਈ ਗੁੱਡ ਵੀ ਹੈਗੀ ਆ, ਇੰਡਸਟਰੀ ਦੇ ਲਈ ਆਪਣੀ ਕਮਿਊਨਿਟੀ ਦੇ ਲਈ ਗੁੱਡ ਹੈਗੀ ਆ, ਔਰ ਜਿਹੜੀ ਆ ਓਵਰਆਲ ਇਕੋਨਮੀ ਦੇ ਲਈ ਗੁੱਡ ਹੈਗੀ ਆ। ਨਹੀਂ ਹੋਈ ਕਿਉਂਕਿ ਇਨਫਲੇਸ਼ਨ ਜਿਹੜੀ ਹੈ ਨਾਲ ਬਹੁਤ ਜ਼ਿਆਦਾ ਮਤਲਬ ਕਿ ਪ੍ਰੋਬਲਮ ਖੜੀ ਹੋ ਸਕਦੀ ਸੀਗੀ। ਤੇ ਨਾਲ ਦੇ ਨਾਲ ਇਹ ਆ ਕਿ ਜਿਹੜਾ ਹੁਣ ਇੱਕ ਲੈਵਲਿੰਗ ਚੱਲ ਰਹੀ ਆ, ਲੈਵਲ ਹੋ ਰਹੀ ਹੈ ਇੰਡਸਟਰੀ, ਕਿ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਸ ਤਰ੍ਹਾਂ ਚੱਲ ਰਹੀਆਂ ਹੈਗੀਆਂ ਜੇ ਉਸ ਤਰ੍ਹਾਂ ਉਹਨਾਂ ਨੂੰ ਚੱਲਣ ਦਿੱਤਾ ਜਾਵੇ ਤਾਂ ਉਹ ਜਲਦੀ ਰਿਕਵਰ ਹੋਣੀ ਸ਼ੁਰੂ ਹੋ ਸਕਦੀ ਇੰਡਸਟਰੀ। ਸੋ ਇਹ ਇੱਕ ਚੀਜ਼ ਹੈਗੀ ਜੇ ਉਹਦੇ ਵਿੱਚ ਕੋਈ ਨਾ ਕੋਈ ਫੇਕ ਇੱਦਾਂ ਦਾ ਕੋਈ ਚੀਜ਼ ਆ ਜਾਂਦੀ ਆ ਉਹਦੇ ਨਾਲ ਜਿਹੜੀ ਉਹ ਇੰਡਸਟਰੀ ਦਾ ਜਿਹੜਾ ਲੈਵਲ ਹੋਣਾ ਆ, ਇੰਡਸਟਰੀ ਦਾ ਜਿਹੜਾ ਰਿਕਵਰੀ ਹੋਣੀ ਆ ਉਹ ਹੋਰ ਡਿਲੇ ਹੋ ਸਕਦੀ। ਡੈਫੀਨੇਟਲੀ ਉਹਦੇ ਵਿੱਚ ਜਿਹੜੀ ਆ ਇਹ ਪ੍ਰੋਬਲਮਸ ਖੜੀਆਂ ਹੋ ਸਕਦੀਆਂ ਜੀ। ਸੋ ਬਿਲਕੁਲ ਟਾਈਮਿੰਗ ਵੀ ਜਿਹੜੀ ਯੂਨੀਅਨਸ ਵਾਲਿਆਂ ਨੇ ਨਾ ਰਮਨ ਜੀ ਬਹੁਤ ਵਧੀਆ ਤਰੀਕੇ ਨਾਲ ਰੱਖੀ ਸੀ। ਉਹਨਾਂ ਨੂੰ ਪਤਾ ਮੂਹਰੇ ਕ੍ਰਿਸਮਸ, ਥੈਂਕਸਗਿਵਿੰਗ ਛੁੱਟੀਆਂ ਆਉਣੀਆਂ, ਸਪਲਾਈ ਡਿਮਾਂਡ ਨੂੰ ਲੈ ਕੇ ਉੱਤੋਂ ਇਕੋਨਮੀ ਕਾਫੀ ਸਲੋ ਜਾ ਰਹੀ ਹੈਗੀ ਆ। ਸੋ ਉਹਨਾਂ ਦੇ ਲਈ ਇਹ ਸਮਾਂ ਵੀ ਬਹੁਤ ਵਧੀਆ ਸੀਗਾ ਨੈਗੋਸ਼ੀਏਸ਼ਨ ਦਾ। ਸੋ ਸਰੋਤਿਓ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਟਰੱਕਰਸ ਆ, ਜੇ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਕੁਛ ਨਾ ਕੁਛ ਜ਼ਰੂਰ, ਜਾਂ ਟਰੱਕਿੰਗ ਨਾਲ ਰਿਲੇਟਡ ਤੁਹਾਡਾ ਕੋਈ ਕੁਐਸਚਨ ਹੈਗਾ ਕਾਲ ਕਰ ਸਕਦੇ ਹੋ 408 272 5200 ਜੀ 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਜਿਹੜਾ ਉਹ ਕੋਈ ਟਰੈਕਿੰਗ ਬਾਰੇ ਪੁੱਛਣਾ ਚਾਹੁੰਦੇ ਜਾਂ ਵਿਚਾਰ ਦੇਣਾ ਚਾਹੁੰਦੇ ਆ ਤਾਂ ਉਹ ਕਰ ਸਕਦੇ। ਪਿਕਟ ਲਾਈਨ ਕਹਿੰਦੇ ਆਲਰੇਡੀ ਇਹਨਾਂ ਨੇ ਅਦਰਵਾਈਜ਼ ਪਲਾਨ ਕਰ ਲਈਆਂ ਸੀਗੀਆਂ। ਜੁਲਾਈ ਦੀ ਨੈਗੋਸ਼ੀਏਸ਼ਨ ਚੱਲਦੀ ਸੀਗੀ। ਰਾਸ਼ਟਰਪਤੀ ਬਾਈਡਨ ਨੂੰ ਇੱਕ ਸਪੈਸ਼ਲ ਬੋਰਡ ਜਿਹੜਾ ਇਸ ਦੇ ਲਈ ਇਹਨਾਂ ਦੀ ਨੈਗੋਸ਼ੀਏਸ਼ਨ ਦੇ ਲਈ ਲਾਉਣਾ ਪਿਆ ਤੇ ਹੁਣ ਅਖੀਰਲੇ 11th ਆਵਰ ਦੇ ਵਿੱਚ ਆ ਕੇ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਟੈਂਟੇਟਿਵ ਡੀਲ, ਇਹ ਤੇ ਸਿਆਹੀ ਨਹੀਂ ਲੱਗੀ ਅਜੇ,
ਇਹ ਟੈਂਟੇਟਿਵ ਡੀਲ ਆ, ਉਹਦਾ ਵਾਈਟ ਹਾਊਸ ਨੇ ਅਨਾਉਂਸ ਕਰ ਦਿੱਤਾ ਆ ਵੀ ਅਸੀਂ ਡੀਲ ਜਿਹੜੀ ਉਹ ਬਣਾ ਲਈ ਆ ਵੀ ਰੇਲ ਸਟ੍ਰਾਈਕ ਜਿਹੜੀ ਉਹ ਨਾ ਹੋਵੇ। ਸੋ ਕਾਫੀ ਕੁਛ ਇਸ ਦੇ ਵਿੱਚ ਬਣਾਇਆ ਆ। ਸੋ ਇਹ ਵੀ ਜਦੋਂ ਪੋਲੀਟੀਸ਼ੀਅਨ ਵੀ ਅਖੀਰਲੇ ਮੌਕੇ ਤੱਕ ਇੰਤਜ਼ਾਰ ਕਰਦੇ ਆ ਤੇ ਫਿਰ ਤਾਂ ਭਾਈ ਇਦਾਂ ਹੀ ਹੋਣਾ, ਫਿਰ ਨੈਗੋਸੀਏਸ਼ਨ ਥੋੜੀ ਹੋਣੀਆਂ ਆ, ਫਿਰ ਤਾਂ ਆਰਮ ਟਵਿਸਟ ਜਿਹਨੂੰ ਕਹਿੰਦੇ ਆ ਵੀ ਉਹ ਹੁੰਦੀਆਂ, ਕਦੀ ਉਹ ਕਰ ਜਾਂਦੇ ਆ ਤੇ ਕਦੀ ਇਹ ਕਰ ਜਾਂਦੇ ਆ। ਜੁਲਾਈ ਤੋਂ ਚੱਲ ਰਿਹਾ ਆ ਤੇ ਹੁਣ ਸਤੰਬਰ ਦਾ ਐਂਡ ਆਇਆ ਪਿਆ ਆ, ਮਿਡ ਆ ਗਿਆ ਸਤੰਬਰ ਦਾ, ਤੇ ਕਿੱਥੇ ਵਿਚਾਲੇ ਜਿਹੜੀਆਂ ਕੀ ਗੱਲਾਂ ਬਾਤਾਂ ਜਿਹੜੀਆਂ ਉਹ ਚੱਲੀਆਂ ਹੈਗੀਆਂ। ਸੋ ਇਹਦੇ ਤੈਨੂੰ ਦੱਸਦਾ ਕਿ ਇਹ ਜਿਹੜੀ ਇਹਨਾਂ ਦੀ ਵਿਦਆਊਟ ਕੰਟਰੈਕਟ ਇਹ ਆਪਣਾ 2020 ਜਨਵਰੀ ਤੋਂ ਚੱਲੇ ਆ ਰਹੇ ਆ। ਇਹਨਾਂ ਦੀ ਉਦੋਂ ਤੋਂ ਚੱਲ ਰਹੀਆਂ ਸੀਗੀਆਂ। ਕੋਵਿਡ ਆਉਣ ਕਰਕੇ, ਕਈ ਕੁਝ ਆਉਣ ਕਰਕੇ, ਜਿੱਥੇ ਤੁਸੀਂ ਐਮਰਜੈਂਸੀ ਲਾ ਦਿੰਦੇ ਆ ਜਾਂ ਜਿੱਦਾਂ ਆਪਾਂ ਕਹਿ ਦਿੰਦੇ ਆ, ਉਹ ਸਪੈਸ਼ਲ ਪਾਵਰ ਇਹਨਾਂ ਨੂੰ ਸਟ੍ਰਾਈਕ ਨਹੀਂ ਕਰਨ ਦਿੱਤੀ ਗਈ। ਸੋ ਅਲਟੀਮੇਟਲੀ ਹੁਣ ਜਿਹੜਾ ਆਣ ਕੇ ਉਹਨਾਂ ਨੂੰ ਜਿਹੜਾ ਇਹ ਸੀਗਾ ਟਾਈਮ ਮਿਲਿਆ ਸੀਗਾ, ਤੇ ਹੁਣ ਜਿਹੜੀ ਉਹਨਾਂ ਦੀ ਐਕਟਿਵ ਨੈਗੋਸ਼ੀਏਸ਼ਨਸ ਆ ਉਹ ਸ਼ੁਰੂ ਹੋ ਗਈਆਂ ਸੀ। ਪਰ ਡੈਫੀਨੇਟਲੀ ਇਹ 2020 ਜਨਵਰੀ ਤੋਂ ਵਿਦਆਊਟ ਕੰਟਰੈਕਟ ਕੰਮ ਕਰ ਰਹੇ ਸੀ। ਸੋ ਮੁੱਖ ਤੌਰ ਤੇ ਕਿਹਾ ਵੀ ਭਾਈ 24 ਘੰਟੇ ਤੁਸੀਂ ਸਾਨੂੰ ਕੰਮ ਦੇ ਉੱਤੇ ਰੱਖਦੇ ਆ, ਇੱਦਾਂ ਨਹੀਂ, ਨਾ ਛੁੱਟੀ ਮਿਲਦੀ ਆ, ਡਾਕਟਰ ਦੀ ਅਪਾਇੰਟਮੈਂਟ ਲਈ ਵੀ ਸਾਨੂੰ ਜਿਹੜਾ ਉਹ ਜਾਣ ਨਹੀਂ ਦਿੱਤਾ ਜਾਂਦਾ, ਫੈਮਿਲੀ ਐਮਰਜੈਂਸੀ ਲਈ ਵੀ ਨਹੀਂ। ਸੋ ਹੁਣ ਦੇਖੋ ਜਿਹੜਾ ਆ ਇਹਨਾਂ ਨੇ ਮਨਾਇਆ ਆ, ਯੂਨੀਅਨ ਲੀਡਰ ਤੇ ਜਿਹੜੇ ਉਹਨਾਂ ਨੇ ਵੀ ਜਿਹੜੇ ਸਮਾਰਟ TD ਤੇ ਬਲੈਟ ਵਾਲੇ ਜਿਹੜੇ ਸੀਗੇ, ਉਹਨਾਂ ਨੇ ਕਹਿੰਦੇ ਵੀ ਸਾਡੇ ਕੰਸਰਨ ਨੂੰ ਉਹਨਾਂ ਨੇ ਜ਼ਰੂਰ ਐਡਰੈਸ ਜਿਹੜਾ ਉਹ ਕੀਤਾ ਆ। ਸੋ ਕਹਿੰਦੇ ਵੀ ਵਰਕ ਤੇ ਲਾਈਫ ਦਾ ਬੈਲੈਂਸ ਹੋਣਾ ਜ਼ਰੂਰੀ ਆ। ਅਟੈਂਡੈਂਸ ਪਾਲਿਸੀਜ਼ ਜਿਹੜੀਆਂ ਕੰਟਰੋਵਰਸ਼ੀਅਲ ਸੀਗੀਆਂ, BNSF ਇੱਕ ਜਿਹੜੀ ਰੇਲ ਕਾਫੀ ਤਗੜੀ ਹੈ ਇੱਥੇ ਦੀ, ਉਹਦੇ ਨਾਲ ਉਸ ਨੂੰ ਲੈ ਕੇ ਜਿਹੜਾ ਉਹ ਸੀਗਾ। ਸੋ ਕਹਿੰਦੇ ਵੀ ਪਹਿਲੀ ਵਾਰੀ ਅਸੀਂ ਕਹਿ ਸਕਦੇ ਹਾਂ ਵੀ ਯੂਨੀਅਨਸ ਨੇ ਉਹ ਕੰਟਰੈਕਟ ਦੇ ਵਿੱਚ ਲੈਂਗੁਏਜ ਜਿਹੜੀ ਉਹ ਲਿਖਵਾਈ ਆ ਟਾਈਮ ਆਫ ਨੂੰ, ਜਿਹੜਾ ਉਹ ਲੈ ਕੇ ਸਰਟਨ ਮੈਡੀਕਲ ਇਵੈਂਟਸ ਦੇ ਲਈ। ਸੋ ਕਈ ਵਾਰੀ ਕਾਰਪੋਰੇਟ ਵੀ ਝੁਕਣ ਨੂੰ ਤਿਆਰ ਨਹੀਂ ਆ। ਸੋ ਯੂਨੀਅਨਸ ਨੇ ਫਿਰ ਇਹ ਵਾਲਾ ਰਾਹ ਜਿਹੜਾ ਆ ਉਹ ਅਪਣਾਇਆ। ਸੋ ਫਾਈਨਲੀ ਇਹ ਚੀਜ਼ ਵਾਪਰੀ ਆ।